ਉਧਰ ਅੱਜ ਇਹ ਦਾਵਾ ਹੁਣੇ ਜਿਹੜਾ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਹੈ, ਦਾਵਾ ਕਰ ਰਹੇ ਆ ਇਜ਼ਰਾਈਲ ਵਾਲੇ ਵੀ ਈਰਾਨ ਦਾ ਜਿਹੜਾ ਸਿਕਿਉਰਿਟੀ ਚੀਫ ਆ ਅਲੀ ਲਰੀਜਾਨੀ, ਉਸ ਨੂੰ ਇਹਨਾਂ ਨੇ ਇੱਕ 에ਅਰ ਸਟ੍ਰਾਈਕ ਦੇ ਵਿੱਚ ਮਾਰ ਦਿੱਤਾ ਹੈਗਾ ਆ। ਇਹ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਕੈਟਸ ਆ, ਉਹਨਾਂ ਨੇ ਹੁਣੇ ਇਹ ਜਿਹੜਾ ਉਹ ਦਾਵਾ ਕੀਤਾ ਹੈਗਾ ਆ। ਕਹਿੰਦੇ ਵੀ ਬਸੀਜ ਫੋਰਸ ਕਮਾਂਡਰ ਗੋਲਮਰਜ਼ਾ ਸੁਲਮਾਨੀ, ਉਹਦੀ ਕੱਲ ਰਾਤ ਇੱਕ ਅਟੈਕ ਦੇ ਵਿੱਚ ਮੌਤ ਹੋਈ ਆ। ਈਰਾਨ ਨੇ ਅਜੇ ਇਸ ਦੀ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਹੈਗੀ। ਦਾ ਗਾਰਡੀਅਨ ਇਹ ਕਹਿ ਰਿਹਾ ਆ ਵੀ ਖਮੇਨਾਈ ਦੀ ਮੌਤ ਤੋਂ ਵੀ ਜ਼ਿਆਦਾ ਇੰਪੋਰਟੈਂਟ ਇਹ ਬੰਦਾ ਇੱਕ ਹਿਸਾਬ ਦੇ ਨਾਲ ਸੀਗਾ, ਅਲੀ ਲਰੀਜਾਨੀ, ਜੋ ਕਿ ਈਰਾਨ ਦੀ ਸਿਕਿਉਰਿਟੀ ਚੀਫ ਦਾ ਜਿਹੜਾ ਮੁਖੀ ਸੀਗਾ, ਤੇ ਉਸ ਦੀ ਕਹਿੰਦੇ ਵੀ ਇਹ ਹੁਣ ਮੌਤ ਹੋਈ ਹੈਗੀ ਆ। ਸੋ ਇਹ ਹੁਣੇ ਜਿਹੜਾ ਉਹ ਦਾਵਾ ਕੀਤਾ ਜਾ ਰਿਹਾ ਆ। ਟਰੰਪ ਹੋਣਾ ਨੇ ਟਿੱਪਣੀ ਕੀਤੀ ਆ ਜੋ ਕੈਂਟ ਦੇ ਜਿਹੜੇ ਆ ਰੈਜ਼ਿਗਨੇਸ਼ਨ ਦੇ ਉੱਤੇ, ਅਸਤੀਫੇ ਦੇ ਉੱਤੇ, ਕਹਿੰਦੇ ਵੀ ਇਟਸ ਅ ਗੁੱਡ ਥਿੰਗ। ਕਾਊਂਟਰ ਟੈਰਰਿਜ਼ਮ ਦਾ ਜਿਹੜਾ ਡਾਇਰੈਕਟਰ ਆ ਉਹ ਰਿਜ਼ਾਈਨ ਕਰ ਰਿਹਾ, ਤੇ ਕਹਿੰਦੇ ਜਦੋਂ ਮੈਂ ਉਹਦੀ ਸਟੇਟਮੈਂਟ ਪੜ੍ਹੀ ਤੇ ਕਹਿੰਦਾ ਮੈਂ ਤਾਂ ਇਹੀ ਸੋਚਿਆ ਵੀ ਚੰਗਾ ਹੋਇਆ ਵੀ ਇਹ ਹੁਣ ਚਲਾ ਗਿਆ, ਕਿਉਂਕਿ ਇਹ ਕਹਿੰਦਾ ਸੀਗਾ ਵੀ ਈਰਾਨ ਖਤਰਾ ਨਹੀਂ ਹੈਗਾ, ਤੇ ਕਹਿੰਦੇ ਵੀ ਸਾਰੀਆਂ ਕੰਟਰੀਆਂ ਰਿਅਲਾਈਜ਼ ਕਰਦੀਆਂ ਵੀ ਈਰਾਨ ਇੱਕ ਖਤਰਾ ਸੀਗਾ। ਬਸ ਸਵਾਲ ਇਹ ਸੀਗਾ ਵੀ ਉਹਦੇ ਬਾਰੇ ਕੁਝ ਕਰਨਾ ਚਾਹੁੰਦੇ ਆ ਜਾਂ ਨਹੀਂ। ਅਸੀਂ ਜਿਹੜਾ ਇਸ ਦੇ ਵਿੱਚ ਕਰ ਦਿੱਤਾ, ਤੇ ਕਹਿੰਦੇ ਵੀ ਚੰਗਾ ਹੋਇਆ ਵੀ ਜੋ ਕੈਂਟ ਨੇ ਉਦਾਂ ਅਸਤੀਫਾ ਦੇ ਦਿੱਤਾ ਹੈਗਾ। ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਉਹਨਾਂ ਨੇ ਕਨਫਰਮ ਕੀਤਾ ਹੈ ਵੀ ਅਲੀ ਲਰਜ਼ਾਨੀ ਜੋ ਉੱਥੇ ਦਾ ਸਿਕਿਉਰਿਟੀ ਚੀਫ ਸੀ ਈਰਾਨ ਦਾ, ਉਹਦੀ ਮੌਤ ਹੋ ਚੁੱਕੀ ਹੈਗੀ ਆ। ਕਾਫੀ ਕ੍ਰਿਟਿਕ ਸੀ, ਤੇ ਲੇਟਲੀ ਉਹਦੀਆਂ ਜਿਹੜੀਆਂ ਪ੍ਰੈਸ ਕਾਨਫਰੰਸ ਆ ਉਹ ਵੀ ਆਪਾਂ ਦੇਖੀਆਂ ਹੈਗੀਆਂ। ਉਹ ਕਹਿੰਦੇ ਜੋ ਸਾਬਕਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਮਨਾਈ ਆ, ਉਹਦਾ ਰਾਈਟ ਹੈਂਡ ਮੈਨ ਕਰਕੇ ਗਿਣਿਆ ਜਾਂਦਾ ਸੀਗਾ। ਸੋ ਈਰਾਨ ਦੇ ਸੁਲੇਮਾਨੀ ਲੈਡ ਦ ਬਾਜਿਸ ਫੋਰਸ ਜਿਹੜੀ ਆ ਕੀ ਪੈਰਾਮਿਲਟਰੀ ਫੋਰਸ ਹੈਗੀ ਆ, ਉਹ ਇਸ ਨੂੰ ਜਿਹੜੀ ਪ੍ਰੋਟੈਕਟ ਕਰਦੀ ਸੀਗੀ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਵੀ ਉਹਨਾਂ ਨੇ ਆਰਡਰ ਕੀਤਾ ਹੈ ਇਸ ਨੂੰ ਐਲੀਮੀਨੇਟ ਕਰਨ ਦੇ ਲਈ। ਸੋ ਉੱਥੇ ਜਿਹੜੀ ਸਿਚੁਏਸ਼ਨ ਆ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੈਗੇ ਆ। ਈਰਾਨ ਵਾਲੇ ਬਾਰ-ਬਾਰ એનર્ਜੀ ਤੇ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਨੂੰ ਹਿੱਟ ਕਰ ਰਹੇ ਹੈਗੇ ਆ, ਜੋ ਇਹਨਾਂ ਦੇ ਕੋਲ ਇਸ ਟਾਈਮ ਹੈਗਾ। ਜੀ ਬਿਲਕੁਲ। ਇਹ ਟਰੰਪ ਹੋਣਾ ਨੇ ਦਾਵਾ ਜਿਹੜਾ ਕੀਤਾ ਆ ਇਸ ਮੌਕੇ ਵੀ ਈਰਾਨ ਦੇ ਪ੍ਰੋਟੈਸਟ ਦੇ ਵਿੱਚ 41,000 ਲੋਕ ਮਾਰੇ ਗਏ ਆ। ਇਸ ਤੋਂ ਪਹਿਲਾਂ ਇਹਨਾਂ ਦੇ ਬਿਆਨ ਦੇ ਵਿੱਚ ਇਹਨਾਂ ਨੇ 32,000 ਆંકੜਾ ਜਿਹੜਾ ਦੱਸਿਆ ਸੀਗਾ, ਪਹਿਲਾਂ ਹਜ਼ਾਰਾਂ ਕਹਿੰਦੇ ਸੀਗੇ, ਤੇ ਹੁਣ ਮੈਕਸਿਮਮ ਇਹਨਾਂ ਨੇ 41,000 ਮਾਰੇ ਜਾਣ ਦੀ ਜਿਹੜੀ ਖਬਰ ਆ ਉਹ ਜਿਹੜੀ ਉਹ ਦੱਸੀ। ਹੁਣ ਇਹ ਨਹੀਂ ਪਤਾ ਵੀ ਇਹ ਆંકੜਾ ਕਿੰਨਾ ਕੁ ਦਰੁਸਤ ਆ ਜਾਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੈਗਾ ਆ। ਉਧਰ ਵਾਈਟ ਹਾਊਸ ਤੋਂ ਬੋਲਦੇ ਹੋਏ ਟਰੰਪ ਹੋਣਾ ਨੇ ਕਿਹਾ ਵੀ ਨਾਟੋ ਕਹਿੰਦੇ ਵੀ ਵੈਰੀ ਫੁਲਿਸ਼ ਮਿਸਟੇਕ ਕਰ ਰਿਹਾ ਆ, ਵੀ ਯੂਐਸ ਦੇ ਆਪਰੇਸ਼ਨਸ ਦੇ ਵਿੱਚ ਰਿਫਿਊਜ਼ ਕਰ ਰਿਹਾ ਆ ਸ਼ਾਮਲ ਹੋਣ ਦੇ ਲਈ। ਜਰਮਨੀ ਵਾਲੇ, ਲਗਜ਼ਮਬਰਗ ਵਾਲੇ, ਇਟਲੀ ਵਾਲੇ, ਫਰਾਂਸ ਵਾਲੇ, ਆਸਟ੍ਰੇਲੀਆ ਵਾਲੇ, ਯੂਕੇ ਵਾਲੇ, ਸਾਰਿਆਂ ਨੇ ਹੀ ਤਕਰੀਬਨ ਨਾ ਕਰ ਦਿੱਤੀ ਆ ਇਸ ਲੜਾਈ ਦੇ ਵਿੱਚ ਸਾਥ ਦੇਣ ਦੇ ਲਈ। ਕਹਿੰਦੇ ਵੀ ਲੜਾਈ ਤੋਂ ਪਹਿਲਾਂ ਨਾ ਤੁਸੀਂ ਸਾਨੂੰ ਪੁੱਛਿਆ, ਤੇ ਤੁਹਾਡੀ ਆਪਣੀ ਜਿਹੜੀ ਇਹ ਲੜਾਈ ਹੈ ਨਾਟੋ ਦੀ ਲੜਾਈ ਨਹੀਂ ਆ। ਨਾਟੋ ਕਹਿੰਦਾ ਵੀ ਇੱਕ ਡਿਫੈਂਸ ਅਲਾਇੰਸ ਹੈਗਾ ਆ, ਵੀ ਜੇ ਉਹਨਾਂ ਦੇ ਉੱਤੇ ਹਮਲਾ ਹੁੰਦਾ ਤੇ ਫਿਰ ਆਪਾਂ ਜਿਹੜੀ ਉਸ ਦੇ ਵਿੱਚ ਕਾਰਵਾਈ ਜਿਹੜੀ ਉਹ ਕਰਨੀ ਆ। ਸੋ ਨਾਟੋ ਵਾਲਿਆਂ ਨੂੰ ਖਾਸੇ ਨਾਖੁਸ਼ ਨੇ ਟਰੰਪ ਹੋਣੀ ਨਾਟੋ ਦੇ ਉੱਤੇ। ਸੋ ਇਹ ਦੇਖਦੇ ਆ, ਲੱਗ ਇਹੀ ਰਿਹਾ ਹਰਜੋਤ ਸਿੰਘ ਜੀ ਵੀ ਉੱਦਾਂ ਈਰਾਨ ਦੀ ਇਸ ਲੜਾਈ ਜਦੋਂ ਵੀ ਇਹ ਬੰਦ ਹੁੰਦੀ ਆ, ਉਸ ਤੋਂ ਬਾਅਦ ਦੇ ਵਿੱਚ ਨਾਟੋ ਦੇ ਉੱਤੇ ਵੀ ਖਾਸਾ ਵੱਡਾ ਜਿਹੜਾ ਉਹ ਅਸਰ ਪਊਗਾ। ਸੋ ਇਹ ਜਿਹੜੀ ਫਰਸਟ੍ਰੇਸ਼ਨ ਤੇ ਜਿਹੜਾ ਗੁੱਸਾ ਹੈ ਟਰੰਪ ਹੋਣਾ ਨੇ ਇਵੈਂਚੁਅਲੀ ਨਾਟੋ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੱਢਣਾ ਹੀ ਜਿਹੜਾ ਉਹ ਹੈਗਾ ਆ। ਸੋ ਇਹ ਹੁਣ ਦੇਖਦੇ ਆ ਵੀ ਕਿਵੇਂ ਬਣਦਾ ਆ।